ਅੱਜ ਦਾ ਸਬਕ ਹੈ ਬਾਬਾ ਫਰੀਦ ਗੰਜ ਸ਼ੱਕਰ ਦੀ ਹਯਾਤੀ ਤੇ ਉਹਨਾਂ ਦੇ ਸ਼ਲੋਕ। ਬਾਬਾ ਫਰੀਦ ਪੰਜਾਬੀ ਜ਼ੁਬਾਨ ਦੇ ਪਹਿਲੇ ਬਾਕਾਇਦਾ ਸ਼ਾਇਰ ਨੇ। ਇਹਨਾਂ ਦੇ ਕਲਾਮ ਦੀ ਖਾਸ ਗੱਲ ਇਹ ਵੇ ਕਿ ਇਹਦੇ ਵਿੱਚ ਮਾਰਫਤ ਦਾ ਜ਼ਿਕਰ ਹੈ। ਸਿੱਖਾਂ ਦੀ ਪਵਿੱਤਰ ਕਿਤਾਬ ਗ੍ਰੰਥ ਸਾਹਿਬ ਦੇ ਵਿੱਚ ਹਜ਼ਰਤ ਬਾਬਾ ਫਰੀਦ ਗੰਜ ਸ਼ੱਕਰ ਹੋਰਾਂ ਦੇ ਸ਼ਲੋਕ ਮੌਜੂਦ ਨੇ, ਜਿਹੜੇ ਕਿ ਸਾਂਭੇ ਗਏ ਤੇ ਅੱਜ ਤੱਕ ਉਸੇ ਤਰ੍ਹਾਂ ਹੀ ਮੌਜੂਦ। ਬਾਬਾ ਫਰੀਦ ਮਸੂਦ ਗੰਜ ਸ਼ੱਕਰ ਰਹਿਮੁੱਲਾ ਮੁਲਤਾਨ ਦੇ ਮੌਜ਼ਾ ਕੋਠੇਵਾਲ ਵਿੱਚ ਜਮਾਲੁਦੀਨ ਸੁਲੇਮਾਨ ਦੇ ਘਰ 1188 ਨੂੰ ਪੈਦਾ ਹੋਏ। ਪਹਿਲੇ ਤਾਰਫ ਲਿਖਣ ਤੋਂ ਬਾਅਦ ਜਨਮ ਜਦੋਂ ਲਿਖਾਂਗੇ ਉਹਦੇ ਵਿੱਚ ਮੌਜ਼ਾ ਕੋਠੇਵਾਲ ਜਮਾਲੁਦੀਨ ਸੁਲੇਮਾਨ ਉਹਨਾਂ ਦੇ ਵਾਲਿਦ ਦਾ ਨਾਂ 1188 ਨੂੰ ਪੈਦਾ ਹੋਏ। ਆਪ ਦੇ ਦਾਦਾ ਕਾਜ਼ੀ ਸ਼ੁਐਬ ਬਹੁਤ ਵੱਡੇ ਆਲਮ ਸਨ ਤੇ ਆਪ ਦੀ ਵਾਲਿਦਾ ਕੁਰਸਮ ਬੀਬੀ ਨੇਕ ਤੇ ਪਰਹੇਜ਼ਗਾਰ ਖਤੂਨ ਸੀ। ਅੱਗੇ ਮੁੱਢਲੀ ਤਾਲੀਮ। ਬਾਬਾ ਜੀ ਨੇ ਮੁੱਢਲੀ ਤਾਲੀਮ ਆਪਣੀ ਵਾਲਦਾ ਕੁਰਸਮ ਬੀਬੀ ਕੋਲੋਂ ਹਾਸਿਲ ਕੀਤੀ ਤੇ ਬਚਪਨ ਵਿੱਚ ਹੀ ਜ਼ਾਹਦ ਤੇ ਆਬਦ ਮਸ਼ਹੂਰ ਹੋ ਗਏ। ਜ਼ਾਹਦ ਪਰਹੇਜ਼ਗਾਰ, ਆਬਦ ਇਬਾਦਤ ਕਰਨ ਵਾਲੇ। आपने मौलाना मिनहाजुद्दीन तिरमिजी कोलों कुरान, तफसीर, फिक, हदीस ते मंतक दी तालीम पाई। एक दिहाड़े, अगला पॉइंट बना लो, बाद दे हालात। एक दिहाड़े तफसीर नाफा पढ़ रहे सन, पई हजरत बख्तियार काकी नाल मुलाकात हो गई। आपने उन्हां दे हथ उत्ते बैत कर ली ते उन्हां तो रूहानी फैज़ हासिल किया। बाबा जी ने ਜਿਹੜੇ ਸਫ਼ਰ ਕੀਤੇ, ਅਗਲਾ ਪੁਆਇੰਟ ਕਰ ਲਓ ਕਿ ਸਫ਼ਰ ਬਾਬਾ ਜੀ ਨੇ ਬਗਦਾਦ, ਬੁਖਾਰਾ, ਸੀਸਤਾਨ, ਖਰਾਸਾਨ, ਕੰਧਾਰ ਤੇ ਗਜ਼ਨੀ ਦਾ ਸਫ਼ਰ ਇਖਤਿਆਰ ਕੀਤਾ। ਬਾਅਦ ਵਿੱਚ ਦਿੱਲੀ ਚਲੇ ਗਏ ਤੇ ਆਪਣੇ ਮੁਰਸ਼ਦ ਦੀ ਖਿਦਮਤ ਵਿੱਚ ਰੁੱਝ ਗਏ। ਫਿਰ ਮੁਰਸ਼ਦ ਦੇ ਹੁਕਮ ਨਾਲ ਹਾਂਸੀ ਜਾ ਕੇ ਦੀਨ ਇਸਲਾਮ ਦੀ ਤਬਲੀਗ ਕਰਦੇ ਰਹੇ। ਹਾਂਸੀ ਦਿੱਲੀ ਦੇ ਕੋਲ ਹੀ ਇਲਾਕਾ ਹੈ। ਮੁਰਸ਼ਦ ਦੇ ਵਿਸਾਲ ਮਗਰੋਂ ਦਿੱਲੀ ਆਏ ਤੇ ਕੁਝ ਚਿਰ ਇੱਥੇ ਕਿਆਮ ਕਰਨ ਦੇ ਬਾਅਦ ਅਜੋਧਨ, ਜਿਹੜਾ ਪੁਰਾਣਾ ਨਾਂ ਸੀ ਪਾਕਪਤਨ ਦਾ, ਉੱਥੇ ਆ ਗਏ ਤੇ ਬਹੁਤ ਸਾਰੇ ਲੋਕਾਂ ਨੂੰ ਮੁਸਲਮਾਨ ਕੀਤਾ। ਇਹ ਪੁਆਇੰਟ ਬਣ ਜਾਏਗਾ ਪਾਕਪਤਨ ਵਿੱਚ ਵਾਪਸੀ। ਬਾਬਾ ਜੀ ਨੇ ਪਾਕਪਤਨ ਵਿੱਚ ਹੀ 1265 ਈਸਵੀ ਨੂੰ ਇੰਤਕਾਲ ਫਰਮਾਇਆ। ਆਪ ਦੇ ਮਜ਼ਾਰ ਉੱਤੇ ਹਰ ਸਾਲ 5 ਮੁਹਰਮ ਨੂੰ ਉਰਸ ਹੁੰਦਾ ਤੇ ਮੇਲਾ ਲੱਗਦਾ ਹੈ। ਹੁਣ ਅਗਲਾ ਪੁਆਇੰਟ ਆ ਜਾਏਗਾ ਕਲਾਮ ਦੀਆਂ ਖੂਬੀਆਂ। ਇਹ ਪੂਰੇ ਸਵਾਲ ਜਿਹੜਾ ਹੈ, ਪੂਰਾ ਜਿਹੜਾ ਸਵਾਲ ਹੈ ਉਹ 5 ਨੰਬਰਾਂ ਦਾ ਆਏਗਾ ਤੁਹਾਡੇ ਕੋਲ ਕਿ ਸ਼ਾਇਰ ਦੀ ਹਯਾਤੀ ਤੇ ਫਨ ਦੀਆਂ ਖੂਬੀਆਂ ਲਿਖੋ। ਤੁਸੀਂ ਜ਼ਿਹਨ 'ਚ ਰੱਖਣਾ ਹੈ ਕਿ ਕਮ ਅਜ਼ ਕਮ 4 ਤੋਂ 5 ਜਿਹੜੀਆਂ ਨੇ ਉਹ ਸੁਰਖੀਆਂ ਜਾਂ ਹੈਡਿੰਗਸ ਬਣਾਉਣੀਆਂ ਪੈਣਗੀਆਂ ਤੁਹਾਨੂੰ ਹਯਾਤੀ ਦੀਆਂ, ਜਿਹੜੀਆਂ ਕਿ ਯਾਦ ਰੱਖੋ ਕਿ ਤਾਰੁਫ ਸਭ ਤੋਂ ਪਹਿਲੇ, ਉਹਦੇ ਬਾਅਦ ਜਨਮ ਤੇ ਬਾਅਦ ਮੁੱਢਲੀ ਤਾਲੀਮ, ਫਿਰ ਬਾਅਦ ਦੇ ਹਾਲਾਤ, ਸਫ਼ਰ ਜਾਂ ਕਿਧਰੋਂ ਉਹਨਾਂ ਨੇ रूहानियत हासिल की थी, ਉਹਦੇ ਬਾਅਦੋਂ ਵਫਾਤ ਦੇ ਬਾਅਦੋਂ ਕਿਤਾਬਾਂ। ਬਾਬਾ ਫਰੀਦ ਦੀ ਜਿਹੜੀ ਕਿਤਾਬ ਸੀ ਆਖਿਆ ਬਾਬਾ ਫਰੀਦ ਨੇ ਮੁਹੰਮਦ ਆਸਫ ਖਾਨ ਹੋਰਾਂ ਨੇ ਉਸ ਨੂੰ ਮੁਰਤਬ ਕੀਤਾ ਤੇ ਪੰਜਾਬੀ ਅਦਬੀ ਬੋਰਡ ਲਾਹੌਰ ਨੇ ਛਾਪਿਆ। ਹੁਣ ਆ ਜਾਏਗਾ ਕਲਾਮ ਦੀਆਂ ਖੂਬੀਆਂ। ਅਸੀਂ ਇਸ ਹਯਾਤੀ ਨੂੰ ਤੇ ਕਲਾਮ ਦੀਆਂ ਖੂਬੀਆਂ ਨੂੰ ਮੁਖਤਸਰ ਲਿਖਣਾ ਹੈ ਕਿਉਂਕਿ ਇਹ 5 ਨੰਬਰ ਦੀ ਆ ਰਹੀ। ਕੋਸ਼ਿਸ਼ ਕਰੋ 1 ਤੋਂ 1.5 ਸਫ਼ੇ ਜਾਂ 2 ਸਫ਼ੇ, ਹੱਦ 2 ਸਫ਼ਿਆਂ ਤੋਂ ਵੱਧ ਇਹਨੂੰ ਨਹੀਂ ਲਿਖਣਾ। ਕਲਾਮ ਦੀਆਂ ਖੂਬੀਆਂ ਦੇ ਵਿੱਚ ਜਿਵੇਂ ਕਿ ਸਾਨੂੰ ਸਭ ਤੋਂ ਪਹਿਲੇ ਇੱਕ ਦੁਨੀਆਦਾਰੀ ਤੋਂ ਪਰਹੇਜ਼। ਬਾਬਾ ਫਰੀਦ ਦੇ ਕਲਾਮ ਵਿੱਚ ਸਾਨੂੰ ਦੁਨੀਆਦਾਰੀ ਤੋਂ ਪਰਹੇਜ਼ ਮਿਲਦਾ ਹੈ। ਉਹਨਾਂ ਨੇ ਆਖਰਤ ਨੂੰ ਸੰਵਾਰਨ ਉੱਤੇ, ਇਖਲਾਕੀਆਤ ਨੂੰ ਸੰਵਾਰਨ ਉੱਤੇ ਜ਼ੋਰ ਦਿੱਤਾ ਤੇ ਉਹਨਾਂ ਦੇ ਸ਼ਲੋਕ ਜਿਹੜੇ ਨੇ ਉਹ ਇੰਜ ਲੱਗਦਾ ਹੈ ਜਿਵੇਂ ਕੁਰਾਨ ਤੇ ਅਹਾਦੀਸ ਦੇ ਤਰਜਮੇ ਕੀਤੇ ਹੋਏ ਨੇ। ਫਿਰ ਨਵਾਂ ਪੁਆਇੰਟ ਬਣਾ ਲਓ ਕਿ ਤਬਲੀਗ। ਬਾਬਾ ਫਰੀਦ ਹੋਰਾਂ ਨੇ ਪੰਜਾਬੀ ਜ਼ੁਬਾਨ ਵਿੱਚ ਅਜਿਹੇ ਸ਼ਲੋਕ ਲਿਖੇ ਜਿਹਦੇ ਨਾਲ ਇਸਲਾਮ ਦੀ ਪਾਸਦਾਰੀ ਹੋਈ ਤੇ ਇਸਲਾਮ ਦੇ ਅਹਿਮ ਜਿਹੜੀਆਂ ਗੱਲਾਂ ਸੀ, ਉਹਨਾਂ ਦੇ ਜਿਹੜੇ ਮੈਸੇਜ ਸੀ ਉਹ ਆਮ ਲੋਕਾਈ ਤੱਕ ਅਪੜੇ, ਜਿਸ ਨਾਲ ਲੋਕਾਂ ਨੇ ਇਸਲਾਮ ਕਬੂਲ ਕਰਨਾ ਸ਼ੁਰੂ ਕਰ ਦਿੱਤਾ। ਸੂਫੀਆਂ ਨੇ ਬੜਾ ਸੋਹਣਾ ਜਿਹੜਾ ਕੰਮ ਕੀਤਾ। ਹਿੰਦੂਇਜ਼ਮ ਦੇ ਵਿੱਚ ਰਹਿੰਦੇ ਹੋਇਆਂ ਲੋਕਾਂ ਨੇ ਇੱਕ ਦੂਜੇ ਤੋਂ ਨਫ਼ਰਤ ਵਧਾਈ, ਇੱਕ ਦੂਜੇ ਤੋਂ ਪਾੜ ਵਧਾਇਆ, ਲੇਕਿਨ ਬਾਬਾ ਫਰੀਦ ਵਰਗੇ ਸੂਫੀਆਂ ਨੇ
ਉਹਨਾਂ ਨੂੰ ਨਾਲ ਜੋੜਿਆ। ਕਿਹਾ ਜਾਂਦਾ ਹੈ ਕਿ ਇੱਕ ਵਾਰੀ ਇਹਨਾਂ ਨੂੰ ਕਿਸੇ ਨੇ ਗਿਫਟ ਕੀਤੀ ਕੈਂਚੀ ਤੇ ਆਪ ਨੇ ਇਨਕਾਰ ਕਰਤਾ। ਉਹਨੇ ਕਿਹਾ ਕਿ ਮੈਨੂੰ ਸੂਈ ਧਾਗਾ ਦਿਓ, ਮੈਂ ਲੋਕਾਂ ਨੂੰ ਜੋੜਨ ਆਇਆ, ਮੈਂ ਲੋਕਾਂ ਨੂੰ ਤੋੜਨ ਨਹੀਂ ਆਇਆ। ਇਹਨਾਂ ਦੇ ਕੁਝ ਬੋਲ ਕੁਰਾਨ ਪਾਕ ਦੀਆਂ ਆਇਤਾਂ ਦੀਆਂ ਅਮਲੀ ਤਫਸੀਰਾਂ ਤੇ ਹਦੀਸਾਂ ਦੇ ਤਰਜਮੇ ਨੇ, ਯਾਨੀ ਕਿ ਤਬਲੀਗ ਇਸਲਾਮ ਕਰਦੇ ਹਾਂ ਉਹਨਾਂ ਨੇ ਆਇਤਾਂ ਤੇ ਹਦੀਸਾਂ ਤੇ ਤਫਸੀਰਾਂ ਨੂੰ ਸਾਹਮਣੇ ਲਿਆਂਦਾ। ਆਪ ਦੀ ਸ਼ਾਇਰੀ ਵਿੱਚ ਬੇਸਬਾਤੀ, ਹਿਜਰ ਤੇ ਫਰਾਕ ਨਵਾਂ ਪੁਆਇੰਟ ਬਣ ਜਾਏਗਾ। ਹਿਜਰ ਤੇ ਫਰਾਕ ਦੀ ਕੈਫੀਅਤ। ਅੱਛਾ, ਹਿਜਰ ਤੇ ਫਰਾਕ ਮਾਦੀਅਤ ਪ੍ਰਸਤੀ ਵਾਲਾ ਨਹੀਂ, ਇਨਸਾਨ ਦਾ ਇਨਸਾਨ ਦੇ ਨਾਲ ਹਿਜਰ ਨਹੀਂ ਹੈ, ਬਲਕਿ ਇਹ ਹਿਜਰ ਹੈ, ਇਹ ਵਿਛੋੜਾ ਹੈ ਆਪਣੇ ਰੱਬ ਦੇ ਨਾਲ, ਕਿ ਇਸ਼ਕ ਇਲਾਹੀ ਜਿਹੜਾ ਉਹਦੇ ਵਿੱਚ ਮੌਜੂਦ ਹੈ। ਇਖਲਾਕੀ ਕਦਰਾਂ ਦਾ ਦਰਸ, ਅੱਛਾਈ, ਨੇਕੀ, ਪਰਹੇਜ਼ਗਾਰੀ, ਤਕਵਾ, ਇਹ ਉਹ ਕਦਰਾਂ ਨੇ ਜਿਨ੍ਹਾਂ ਦਾ ਦਰਸ ਆਪ ਦੇ ਕਲਾਮ ਰਾਹੀਂ ਮਿਲਦਾ ਹੈ। ਬਾਬਾ ਫਰੀਦ ਅਜੇ ਬਾਅਮਲ ਸੂਫੀ ਸ਼ਾਇਰ ਸਨ ਜਿਨ੍ਹਾਂ ਨੇ ਇਖਲਾਕੀਆਤ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ। ਹੁਣ ਅਸੀਂ ਆਉਂਦੇ ਹਾਂ ਸ਼ਲੋਕ। ਆਪ ਨੇ ਜਿਹੜੇ ਨਿੱਕੇ ਨਿੱਕੇ ਬੋਲ ਲਿਖੇ ਉਹਨੂੰ ਸ਼ਲੋਕ ਆਖਿਆ ਗਿਆ। ਸ਼ਲੋਕ ਸ਼ਾਹ ਲੋਕ, ਯਾਨੀ ਕਿ ਕਿਸੇ ਸ਼ਾਹ ਦੀ ਆਖੀ ਹੋਈ ਗੱਲ, ਕਿਸੇ ਸੂਫੀ ਦੀ ਆਖੀ ਹੋਈ ਗੱਲ। ਪਹਿਲਾ ਸ਼ਲੋਕ, ਜਿਵੇਂ ਕਿ ਅਸੀਂ ਦੱਸਿਆ ਕਿ ਸਿੱਖਾਂ ਦੀ ਪਵਿੱਤਰ ਕਿਤਾਬ, ਮਜ਼ਹਬੀ ਕਿਤਾਬ ਗੁਰੂ ਗ੍ਰੰਥ ਦੇ ਵਿੱਚ ਇਹਨਾਂ ਦੇ ਸ਼ਲੋਕ ਸ਼ਾਮਿਲ ਨੇ। ਐਸੇ ਹਵਾਲੇ ਨਾਲ ਜਿਹੜੇ ਸ਼ਲੋਕ ਨੇ ਉਹਦੇ 'ਚ ਇਖਲਾਕੀ ਕਦਰਾਂ ਨੇ, ਉਹਦੇ 'ਚ ਦੁਨੀਆਦਾਰੀ ਤੋਂ ਪਰਹੇਜ਼, ਇਸ਼ਕ ਇਲਾਹੀ ਹੈ, ਜਿਹੜਾ ਆਖਰਤ ਦੀ ਫਿਕਰ ਹੈ, ਅਮਲਾਂ ਉੱਤੇ ਜ਼ੋਰ ਹੈ। ਸ਼ਲੋਕ ਪੜ੍ਹਨੇ ਆ। ਉੱਠ ਫਰੀਦਾ ਵਜ਼ੂ ਸਾਜ, ਸੁਬ ਨਮਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨੀਵੇਂ, ਸੋ ਸਿਰ ਕੱਪ ਉਤਾਰ। ਪਹਿਲੇ ਲਫ਼ਜ਼ੀ ਮਾਨੀ ਦੇਖੋ। ਉੱਠ ਫਰੀਦਾ, ਵਜ਼ੂ ਸਾਜ, ਵਜ਼ੂ ਕਰ, ਸੁਬਹ ਦੀ ਨਮਾਜ਼ ਪੜ੍ਹ, ਆਪਣੀ ਜ਼ਿੰਦਗੀ ਸ਼ੁਰੂ ਕਰ ਇਬਾਦਤ ਤੋਂ। ਜੋ ਸਿਰ ਸਾਈਂ ਨਾ ਨੀਵੇਂ, ਜਿਹੜਾ ਸਿਰ ਆਪਣੇ ਰੱਬ, ਸਾਈਂ ਤੋਂ ਮੁਰਾਦ ਆਪਣਾ ਰੱਬ, ਆਪਣਾ ਆਕਾ, ਆਪਣਾ ਅੱਲਾਹ ਤਾਲਾ, ਆਪਣਾ ਖਾਲਿਕ ਦੇ ਅੱਗੇ ਨਾ ਨੀਵੇਂ, ਸੋ ਸਿਰ ਕੱਪ ਉਤਾਰ, ਐਸੇ ਸਿਰ ਨੂੰ ਵੱਢ ਸੁੱਟ। ਹੁਣ ਜਿਹੜਾ ਵਜ਼ੂ ਕਰਨਾ ਤੇ ਸੁਬ ਨਮਾਜ਼, ਸੁਬ ਆਗਾਜ਼ ਹੈ ਜ਼ਿੰਦਗੀ ਦਾ, ਸੁਬ ਆਗਾਜ਼ ਹੈ ਤੁਹਾਡੇ ਇੱਥੇ ਕਾਇਨਾਤ ਦੇ ਵਿੱਚ ਆਉਣ ਦਾ, ਕਿ ਜਦੋਂ ਤੁਸੀਂ ਇਸ ਕਾਇਨਾਤ ਦੇ ਵਿੱਚ ਆ ਗਏ, ਤੁਸੀਂ ਇੱਕ ਮਖਲੂਕ ਹੋ, ਮਖਲੂਕ ਨੂੰ ਆਪਣੇ ਖਾਲਕ ਤੋਂ ਜੁਦਾ ਨਹੀਂ ਰਹਿਣਾ। ਜੋ ਸਿਰ ਸਾਈਨਾ, ਆਪਣੇ ਅੰਦਰ ਆਜਜ਼ੀ, ਇਨਕਸਾਰੀ ਇੰਨੀ ਪੈਦਾ ਕਰ ਕਿ ਤੇਰਾ ਹਰ ਅਮਲ ਰੱਬ ਦੇ ਦੱਸੇ ਹੋਏ ਅਮਲ ਦੇ ਮੁਤਾਬਿਕ ਹੋ ਜਾਏ, ਤੇ ਤੂੰ ਇਬਾਦਤ ਦੇ ਵਿੱਚ, ਤੇਰੀ ਜ਼ਿੰਦਗੀ ਇਬਾਦਤ ਬਣ ਜਾਏ। ਜਿਹੜਾ ਸਿਰ ਰੱਬ ਦੇ ਅੱਗੇ ਨਾ ਚੁੱਕੇ, ਉਹਨੂੰ ਕੱਟ ਦੇ, ਉਹਨੂੰ ਖਤਮ ਕਰ ਦੇ। ਯਾਨੀ ਕਿ ਉਹ ਐਸਾ ਸਿਰ ਦਾ ਕੀ ਫਾਇਦਾ ਜਿਹੜਾ ਆਪਣੇ ਰੱਬ ਦੇ ਅੱਗੇ ਨਹੀਂ ਝੁਕਦਿਆ। ਜਿਵੇਂ ਕਿ ਬੀਰਾ ਜੀ ਆਖਦੇ ਨੇ, ਗਲੀ ਗਲੀ ਮੰਗਣ ਵਾਲਿਆ ਦਾ ਕਦੀ ਨਹੀਂ ਭਾਂਡਾ ਭਰਿਆ, ਕਿ ਗਲੀ ਗਲੀ ਮੰਗਣ ਵਾਲੇ ਦਾ ਕਦੀ ਭਾਂਡਾ ਨਹੀਂ ਭਰੇਗਾ। ਗਲੀ ਗਲੀ ਦੇ ਮੰਗਣ ਵਾਲੇ ਦਾ ਕਦੀ ਨਾ ਭਾਂਡਾ ਭਰਿਆ, ਸਬਰਾਂ ਦਾ ਇੱਕ ਠੂਠਾ ਤੱਕਿਆ, ਜੋ ਛੇਤੀ ਭਰ ਜਾਂਦਾ। ਕਿ ਗਲੀ ਗਲੀ ਮੰਗਣ ਤੋਂ ਬਜਾਏ ਉਸ ਖਾਲਕ, ਉਸ ਮਾਲਿਕ ਤੋਂ ਮੰਗੋ ਜਿਸ ਨੇ ਤੈਨੂੰ ਪੈਦਾ ਕੀਤਾ। ਜੋ ਸਿਰ ਸਾਈਂ ਨੇ ਵੀ ਆਪਣੇ ਸਾਈਂ ਦੇ ਕੋਲ, ਆਪਣੇ ਰੱਬ ਦੇ ਕੋਲ, ਸਾਈਂ ਆਕਾ ਮਾਲਿਕ ਜਿਹੜਾ ਹੈ ਤੇਰਾ, ਉਹ ਅੱਲਾਹ ਤਾਲਾ ਹੈ, ਉਹਦੇ ਅੱਗੇ ਜਿੰਨਾ ਚਿਰ ਨਹੀਂ ਝੁਕਦਾ ਉਹਨਾਂ ਚਿਰ ਤੂੰ ਕਾਮਯਾਬ ਨਹੀਂ ਹੈ। ਇਸ ਲਈ ਤੇਰੀ ਜ਼ਿੰਦਗੀ ਜਿਹੜੀ ਹੈ ਉਹ ਉਹਨਾਂ ਚਿਰ ਇਬਾਦਤ ਨਹੀਂ ਹੈ ਜਿੰਨਾ ਚਿਰ ਤੂੰ ਆਪਣੇ ਆਕਾ ਦੀ, ਆਪਣੇ ਮਾਲਿਕ ਦੀ ਖਿਦਮਤ ਨਹੀਂ ਕਰਦਾ, ਆਪਣੇ ਮਾਲਿਕ ਦੀ ਇਬਾਦਤ ਨਹੀਂ ਕਰਦਾ ਤੇ ਉਹਦੇ ਨਾਵੇਂ ਨਹੀਂ ਲੱਗਾ ਰਹਿੰਦਾ। ਅਸਾਂ ਇਸ਼ਕ ਨਮਾਜ਼ ਬਣਾ ਕੇ ਸਜਦੇ ਸਿਰ ਸੁੱਟਿਆ, ਤੂੰ ਕੀਤਾ ਕਾਰੋਬਾਰ ਯਾਰ ਸਲਾਮਤ ਰਹੋ। ਆਪਣੀ ਜ਼ਿੰਦਗੀ ਨੂੰ ਕਾਰੋਬਾਰ ਜਾਂ ਦੁਨੀਆਦਾਰੀ ਦੇ ਵਿੱਚ ਨਹੀਂ ਲਾਣਾ, ਬਲਕਿ ਆਖਰਤ ਦੇ ਉੱਤੇ ਜ਼ੋਰ ਦੇਣਾ ਹੈ ਤੇ ਆਪਣੀ ਇਸ ਦੁਨੀਆ ਨੂੰ ਬੇਸਬਾਤੀ ਦਾ ਰੰਗ ਸਮਝਣਾ ਹੈ, ਮੁੱਕ ਜਾਣੀ, ਖਤਮ ਹੋ ਜਾਣੀ। ਅਗਲਾ ਸ਼ਲੋਕ ਦੇਖਨੇ ਆ। ਫਰੀਦਾ, ਕਾਲੇ ਮੇਂਢੇ ਕੱਪੜੇ, ਕਾਲਾ ਮੇਂਢਾ ਦੇਸ, ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਕਹੀਂ ਦਰਵੇਸ਼। ਕਾਲਾ ਰੰਗ ਸੋਗ ਦਾ ਹੈ। ਜਿਵੇਂ ਕਿ ਅਸੀਂ ਪਹਿਲੇ ਵੀ ਗੱਲ ਕੀਤੀ ਕਿ ਬਾਬਾ ਫਰੀਦ ਸੂਫੀ ਸ਼ਾਇਰ ਨੇ, ਔਰ ਸੂਫੀ ਦਾ ਇਸ਼ਕ ਇਸ਼ਕ ਇਲਾਹੀ ਹੈ, ਸੂਫੀ ਦਾ ਇਸ਼ਕ ਇਸ਼ਕ ਰਸੂਲ ਹੈ। ਫਰੀਦਾ ਕਾਲੇ ਮੇਂਢੇ ਕੱਪੜੇ ਤੇ ਕਾਲਾ ਜਿਹੜਾ ਲਿਬਾਸ ਹੈ ਉਹ ਸੋਗ ਦੀ ਵਿੱਚ ਪਾਇਆ ਜਾਂਦਾ ਹੈ, ਉਹ ਹਿਜਰ ਦੇ ਵਿੱਚ ਪਾਇਆ ਜਾਂਦਾ ਹੈ। ਤੇ ਮੇਰਾ ਦੇਸ਼, ਮੇਰੀ ਕਾਇਨਾਤ, ਮੇਰੀ ਦੁਨੀਆ ਜਿਹੜੀ ਹੈ ਉਹ ਮੈਨੂੰ ਇੰਝ ਲੱਗਦਾ ਹੈ ਕਿ ਜਿਵੇਂ ਮੈਂ ਸਿਰਫ ਆਪਣੇ ਖਾਲਿਕ ਤੋਂ, ਆਪਣੇ ਮਾਲਿਕ ਤੋਂ ਹਿਜਰ ਦੇ ਵਿੱਚ ਹਾਂ, ਮੈਂ ਹਿਜਰ ਦੇ ਵਿੱਚ ਗੁਜ਼ਾਰ ਰਿਹਾ ਹਾਂ। ਗੁਨਾਹੀ ਭਰਿਆ ਮੈਂ ਫਿਰਾਂ, ਮੈਨੂੰ ਇੰਝ ਲੱਗਦਾ ਹੈ ਕਿ ਮੈਂ ਗੁਨਾਹਾਂ ਭਰਿਆ ਹਾਂ
ਤੇ ਲੋਕ ਮੈਨੂੰ ਦਰਵੇਸ਼ ਆਖ ਰਹੇ ਨੇ। ਕਾਇਨਾਤ ਉੱਤੇ ਇਨਸਾਨ ਦਾ ਆਣਾ, ਉਹਦੀ ਇਬਾਦਤ ਕਰਨਾ, ਇਹ ਇੱਕ ਫਿਤਰੀ ਅਮਲ ਹੈ। ਕਿਉਂਕਿ ਸਾਡਾ ਸਾਹ ਲੈਣਾ, ਸਾਡੇ ਅੰਦਰ ਟੁੱਟ ਭੱਜ ਜਿਹੜੀ ਜਾਰੀ ਰਹਿੰਦੀ ਹੈ, ਤੇ ਜਿਹੜਾ ਅਸੀਂ ਸਫ਼ਰ ਕਰਨੇ ਆ ਜ਼ਿੰਦਗੀ ਤੇ ਮੌਤ ਦੇ ਦਰਮਿਆਨ, ਉਹ ਸਫ਼ਰ ਅਸਲ ਵਿੱਚ ਇਸ਼ਕ ਇਲਾਹੀ ਵੱਲ ਸਫ਼ਰ ਹੈ। ਉਹ ਆਪਣੇ ਰੱਬ ਦੇ ਨਾਲ ਮਿਲ ਜਾਣ ਦਾ ਸਫ਼ਰ ਹੈ। ਇਹਦੇ ਵਿੱਚ ਸਾਨੂੰ ਤਸਵੁਫ ਦਾ ਰੰਗ ਵੀ ਨਜ਼ਰ ਆਉਂਦਾ ਹੈ। ਤਸਵੁਫ ਉਹ ਕਿ ਜ਼ਿੰਦਗੀ ਸ਼ੁਰੂ ਹੋਣਾ ਤੇ ਜ਼ਿੰਦਗੀ ਖਤਮ ਹੋਣਾ, ਤੇ ਜਿਹੜੀ ਸਾਨੂੰ ਜ਼ਿੰਦਗੀ ਸ਼ੁਰੂ ਹੋਈ ਲੱਗਦੀ ਹੈ ਉਹ ਅਸਲ ਵਿੱਚ ਜ਼ਿੰਦਗੀ ਨਹੀਂ ਹੈ, ਉਹ ਅਸਲ ਵਿੱਚ ਵਿਛੋੜੇ ਦਾ ਅਮਲ ਸ਼ੁਰੂ ਹੋ ਗਿਆ। ਅਸੀਂ 70 ਸਾਲ 80 ਸਾਲ 100 ਸਾਲ 200 ਸਾਲ ਜਿੰਨੇ ਵੀ ਜੀਏ, ਉਹਦੇ ਬਾਅਦ ਅਸੀਂ ਆਪਣੇ ਖਾਲਿਕ ਦੇ ਨਾਲ ਜਾ ਕੇ ਮਿਲਣਾ ਹੈ, ਜਿਹਦੇ ਕੋਲ ਅਸੀਂ ਇਸ ਕਾਇਨਾਤ ਇਸ ਦੁਨੀਆ ਤੋਂ ਆਉਣ ਤੋਂ ਪਹਿਲੇ ਸੀ। ਇਸ ਲਈ ਅਸਲ ਦੁਨੀਆ ਉਹ ਹੈ ਜਿਹੜੀ ਹਮੇਸ਼ਾ ਰਹਿਣੀ ਹੈ। ਬਾਬਾ ਫਰੀਦ ਹੋਰੀ ਵੀ ਕਹਿੰਦੇ ਨੇ ਕਿ ਗੁਨਾਹੀ ਭਰਿਆ ਮੈਂ ਫਿਰਾਂ, ਕਿ ਮੈਂ ਇੰਜ ਫਿਰ ਰਿਹਾ ਕਿ ਮੈਨੂੰ ਇੰਜ ਲੱਗਦਾ ਪਿਆ ਕਿ ਜਿਵੇਂ ਮੈਂ ਆਪਣੇ ਮਹਿਬੂਬ ਤੋਂ ਦੂਰ ਹੋ ਕੇ ਆਪਣੇ ਆਪ ਦੇ ਵਿੱਚ ਨਹੀਂ, ਤੇ ਲੋਕੀ ਮੈਨੂੰ ਦਰਵੇਸ਼ ਕਹਿ ਰਹੇ ਨੇ ਕਿ ਜਿਹਨੂੰ ਇਸ ਦੁਨੀਆ ਦਾ ਇਸ ਕਾਇਨਾਤ ਦਾ ਨਹੀਂ ਪਤਾ, ਉਹ ਕਹਿੰਦੇ ਨੇ ਕਿ ਉਹ ਇਸੇ ਤਰ੍ਹਾਂ ਹੀ ਹੈ, ਤੇ ਲੋਕੀ ਮੈਨੂੰ ਦਰਵੇਸ਼ ਕਹਿੰਦੇ, ਹਾਲਾਂਕਿ ਮੈਂ ਆਪਣੇ ਰੱਬ ਦੇ ਨਾਲ ਜੁੜਿਆ ਹੋਇਆ ਵਾਂ ਤੇ ਉਹਦੇ ਕੋਲ ਮੈਨੂੰ ਜਾਣ ਦੀ ਤਾਂਘ ਹੈ ਕਿ ਉਹਦੇ ਕੋਲ ਮੈਂ ਚਲਾ ਜਾਵਾਂ। ਇਹ ਬੰਦਾ ਜੋ ਹਰ ਰੋਜ਼ ਮਹਿਸ਼ਰ ਉਠਾਉਂਦਾ ਹੈ, ਬੰਦਾ ਮਹਿਸ਼ਰ ਉਠਾ ਰਿਹਾ ਹੈ, ਰੋਜ਼ ਮਹਿਸ਼ਰ ਉਠਾ ਰਿਹਾ ਹੈ, ਇਹ ਕੁਦਰਤ ਹੈ ਜਿਹੜੀ ਮਹਿਸ਼ਰ ਬਪਾ ਨਹੀਂ ਹੋਣ ਦਿੰਦੀ। ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਇਹ ਬੰਦਾ ਹੈ ਜੋ ਹਰ ਰੋਜ਼ ਮਹਿਸ਼ਰ ਉਠਾਉਂਦਾ ਹੈ, ਇਹ ਕੁਦਰਤ ਹੈ ਜੋ ਮਹਿਸ਼ਰ ਬਪਾ ਨਹੀਂ ਹੋਣ ਦਿੰਦੀ। ਇਹ ਡਾਕਟਰ ਸੈਯਦ ਇਕਬਾਲ ਸਾਦੀ ਦਾ ਸ਼ੇਰ ਹੈ। ਅਗਲੇ ਅਸੀਂ ਸ਼ਲੋਕ 'ਚ ਆਉਂਦੇ ਹਾਂ। ਰੁੱਖੀ ਸੁੱਕੀ ਖਾਈ ਕੇ ਠੰਡਾ ਪਾਣੀ ਪੀ, ਫਰੀਦਾ ਵੇਖ ਪਰਾਈ ਚੌਪੜੀ ਨਾ ਤਰਸਾਈ ਜੀ। ਇਖਲਾਕੀਆਤ ਉੱਤੇ ਬੇਤਹਾਸ਼ਾ ਜ਼ੋਰ ਹੈ ਇਸ ਸ਼ੇਰ ਦੇ ਵਿੱਚ ਕਿ ਰੁੱਖੀ ਸੁੱਕੀ ਖਾ ਕੇ ਕਿ ਜੋ ਸਬਰ ਸ਼ੁਕਰ ਤੂੰ ਕਰ ਸਕਨੇ ਉਹ ਕਰ, ਜੋ ਤੈਨੂੰ ਮਿਲ ਰਿਹਾ ਉਸੇ ਉੱਤੇ ਸਬਰ ਕਰ ਲੈ। ਇਹ ਕਨਾਤ ਦਾ ਸਬਕ ਹੈ, ਇਹ ਸਬਰ ਦਾ ਸਬਕ ਹੈ, ਇਹ ਸ਼ੁਕਰ ਦਾ ਸਬਕ ਹੈ ਕਿ ਜਿਹੜਾ ਕੁਰਾਨ ਵਿੱਚ ਵੀ ਹੈ ਕਿ ਇਨਸਾਨ ਨੂੰ ਸਬਰ ਤੇ ਸ਼ਾਕਰ ਰਹਿਣਾ ਚਾਹੀਦਾ। ਇਨਸਾਨ ਦੇ ਵਿੱਚ, ਕਾਇਨਾਤ ਦੇ ਵਿੱਚ, ਦੁਨੀਆ ਦੇ ਵਿੱਚ ਕਾਮਯਾਬੀ ਇਸੇ ਤਰ੍ਹਾਂ ਮਿਲਦੀ ਕਿ ਜਿਹੜਾ ਸਬਰ ਤੇ ਸ਼ਾਕਰ ਹੈ। ਪਰਾਈ ਚੋਪੜੀ, ਕਿਸੇ ਦੀ ਚੋਪੜੀ ਰੋਟੀ, ਕਿਸੇ ਦੀ ਅੱਛੀ ਰੋਟੀ, ਉਹਦੇ ਵੇਖ ਕੇ ਤਰਸਾਈ ਨਾ। ਲਾਲਚ, ਹਿਰਸ, ਹਵਸ, ਤਮਾ, ਖੁਦਗਰਜ਼ੀ, ਰਿਸ਼ਵਤ, ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਇਹ ਉਦੋਂ ਹੀ ਪੈਦਾ ਹੁੰਦੀਆਂ ਨੇ ਜਦੋਂ ਇਨਸਾਨ ਦੇ ਅੰਦਰ ਲਾਲਚ ਆ ਜਾਂਦੀ ਹੈ, ਹਿਰਸ ਆ ਜਾਂਦੀ ਹੈ, ਹਵਸ ਆ ਜਾਂਦੀ ਹੈ, ਤਮਾ ਆ ਜਾਂਦਾ ਹੈ। ਇਹ ਜਦੋਂ ਤਮਾ ਆਉਂਦਾ ਹੈ ਤੇ ਫਿਰ ਉਹ ਸਮੇਟਦਾ ਹੈ, ਉਹ ਬਲੈਕਮੇਲਿੰਗ ਕਰਦਾ ਹੈ, ਉਹ ਜ਼ਖੀਰਾ ਅੰਦੋਜ਼ੀ ਕਰਦਾ ਹੈ। ਇਸ ਤੋਂ ਬਚਣ ਦਾ ਸਬਕ ਹੈ, ਕਿਉਂਕਿ ਇਹ ਦੁਨੀਆ ਜਦੋਂ ਮਿਟ ਜਾਣੀ ਹੈ, ਮੁੱਕ ਜਾਣੀ ਹੈ, ਤੇ ਫਿਰ ਸਿਕੰਦਰ ਆਜ਼ਮ ਵਰਗੇ ਬੰਦੇ ਵੀ ਨਾਲ ਆਪਣੇ ਸੋਨਾ ਚਾਂਦੀ ਜ਼ੇਵਰਾਤ ਨਹੀਂ ਲੈ ਕੇ ਜਾਣੇ, ਬਲਕਿ ਉਹ ਵੀ ਕਹਿੰਦੇ ਨੇ ਕਿ ਮੇਰੇ ਹੱਥ ਜਿਹੜੇ ਨੇ ਉਹ ਕਫਨ ਤੋਂ ਬਾਹਰ ਰੱਖ ਦੇਣਾ, ਤਾਂ ਕਿ ਲੋਕ ਵੇਖ ਸਕਣ ਕਿ ਮੈਂ ਆਪਣੇ ਖਾਲੀ ਹੱਥ ਲੈ ਕੇ ਜਾ ਰਿਹਾ ਵਾਂ। ਅੱਧੀ ਦੁਨੀਆ ਤੋਂ ਜ਼ਿਆਦਾ ਫਤਹ ਕਰਨ ਵਾਲਾ ਇਨਸਾਨ ਆਪਣੇ ਅੰਦਰ ਮੌਤ ਨੂੰ ਜਿਵੇਂ ਯਾਦ ਕਰਦਾ ਹੈ, ਉਸੇ ਤਰ੍ਹਾਂ ਬਾਬਾ ਫਰੀਦ ਹੋਰੀ ਵੀ ਆਖਦੇ ਨੇ ਕਿ ਸਾਨੂੰ ਲਾਲਚ ਵਾਲੇ ਪਾਸੇ, ਤਮਾ ਵਾਲੇ ਪਾਸੇ, ਹਿਰਸ ਵਾਲੇ ਪਾਸੇ ਨਹੀਂ ਟੁਰਨਾ ਚਾਹੀਦਾ। ਸਗੋਂ ਜੋ ਮਿਲ ਗਿਆ, ਜਿਹੜਾ ਸਬਰ ਸ਼ੁਕਰ ਦੇ ਨਾਲ ਮਿਲ ਗਿਆ, ਸਾਨੂੰ ਉਹੀ ਕਬੂਲ ਕਰਨਾ ਚਾਹੀਦਾ ਹੈ ਤੇ ਆਪਣੇ ਰੱਬ ਦੀ ਜ਼ਾਤ ਉੱਤੇ ਭਰੋਸਾ ਪੂਰੀ ਦਾ ਪੂਰਾ ਰੱਖਣਾ ਚਾਹੀਦਾ ਹੈ। ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀ, ਇਹ ਸਬਕ ਉਹ ਸਬਕ ਨੇ ਜਿਹੜੇ ਸੂਫੀ ਨੂੰ ਮਿਲਦੇ ਨੇ। ਬਾਬਾ ਫਰੀਦ ਦੇ ਬਾਰੇ ਹੋਰ ਵੀ ਜਿਹੜੀਆਂ ਕਹਾਣੀਆਂ ਬਣਾਈਆਂ ਗਈਆਂ ਉਹਨਾਂ ਵਿੱਚ ਇਹ ਵੀ ਹੈ ਕਿ ਬਾਬਾ ਫਰੀਦ ਹੋਰਾਂ ਨੇ ਇੱਕ ਲੱਕੜੀ ਦੀ ਰੋਟੀ ਜਿਹੜੀ ਉਹ ਆਪਣੇ ਗਲ ਵਿੱਚ ਪਾਈ ਹੁੰਦੀ, ਜਿਹੜੀ ਅੱਜ ਵੀ ਉਹਨਾਂ ਦੇ ਮਜ਼ਾਰ ਦੇ ਵਿੱਚ, ਤੇ ਜਦੋਂ ਉਹ ਦਿਲ ਕਰਦਾ ਤੇ ਉਹ ਲੱਕੜੀ ਨੂੰ ਉਹ ਚੱਬਦੇ ਤਾਂ ਕਿ ਉਹ ਆਪਣੇ ਨਫਸ ਨੂੰ ਮਾਰਦੇ। ਹੁਣ ਨਫਸ ਮਾਰਨਾ, ਨਫਸ ਮਾਰਨ ਅਸਲ ਵਿੱਚ ਨਫਸ ਮਾਰਨ ਦਾ ਸਬਕ ਸੀ ਕਿ ਨਫਸ ਦੀ ਭੁੱਖ ਨੂੰ ਖਤਮ ਕੀਤਾ ਜਾਏ। ਜਦੋਂ ਭੁੱਖ ਖਤਮ ਕਰ ਲਓ, ਇਹ ਭੁੱਖ ਹਰ ਕਿਸਮ ਦੀ ਭੁੱਖ ਹੈ, ਇਹ ਢਿੱਡ ਦੀ ਭੁੱਖ ਹੈ, ਦਿਮਾਗ ਦੀ ਭੁੱਖ ਹੈ, ਦੌਲਤ ਦੀ ਭੁੱਖ ਹੈ, ਦੁਨੀਆ ਦੀ ਭੁੱਖ ਹੈ, ਇਹ ਅੱਛੇ ਜਿਹੜੇ ਨੇ ਉਹ ਅੱਛੇ ਤੋਂ ਬੁਰੇ ਬਣਨ ਦੀ ਭੁੱਖ ਹੈ। ਇਹ ਸਾਰੀ ਜਿਹੜੀ ਭੁੱਖ ਹੈ ਕਹਿੰਦੀ ਉਹ ਖਤਮ ਹੋ ਜਾਵੇ, ਤੇ ਜਿੰਨਾ ਚਿਰ ਖਤਮ ਨਹੀਂ ਹੋਏਗਾ ਉਹਨਾਂ ਚਿਰ ਦੁਨੀਆ ਦੇ ਵਿੱਚ ਬੁਰਾਈਆਂ ਵੱਧਦੀਆਂ ਰਹਿਣੀਆਂ ਨੇ। ਇੱਕ ਤਾਕਤਵਰ ਨੂੰ ਹਵਸ ਪੈਦਾ ਹੋ ਜਾਂਦੀ ਹੈ ਕਿ ਮੈਂ ਦੁਨੀਆ ਨੂੰ ਫਤਹ ਕਰਨਾ ਹੈ, ਇੱਕ ਭੁੱਖੇ ਨੂੰ ਹਵਸ, ਹਿਰਸ ਪੈਦਾ ਹੋ ਜਾਂਦੀ ਹੈ ਕਿ ਮੈਂ
ਜਿਹੜਾ ਨਾ ਉਹ ਖੋ ਕੇ ਖਾਣਾ ਹੈ। ਇਹ ਲਾਲਚ ਜਦੋਂ ਪੈਦਾ ਹੋ ਜਾਏਗੀ ਤੇ ਫਿਰ ਕਿਸੇ ਪਾਸੇ ਵੀ ਰੰਗ ਸਹੀ ਨਹੀਂ ਆਣਗੇ। ਬੇਸ਼ੱਕ ਝੁੱਗਾ ਭੱਜ ਗਿਆ ਏ, ਕੋਈ ਤੇ ਭੁੱਖਾ ਰੱਜ ਗਿਆ। ਅਲੀ ਬਾਬਰ ਦਾ ਸ਼ੇਰ ਹੈ, ਬੇਸ਼ੱਕ ਝੁੱਗਾ ਭੱਜ ਗਿਆ ਏ, ਕੋਈ ਤੇ ਭੁੱਖਾ ਰੱਜ ਗਿਆ ਏ। ਇਸ ਲਈ ਲਾਲਚ ਪੈਦਾ ਕਰਨ ਵਾਲੇ ਨਾ ਬਣੋ, ਬਲਕਿ ਆਪਣੇ ਅੰਦਰ ਇਨਕਸਾਰੀ ਤੇ ਆਜਜ਼ੀ ਪੈਦਾ ਕਰਨ ਵਾਲੇ ਤੇ ਸਬਰ ਤੇ ਕਨਾਤ ਨਾਲ ਜੀਵਨ ਵਾਲੇ ਉਹ ਬਣੋ। ਫਰੀਦਾ ਖਾਕ ਨਾ ਨਿੰਦੀਏ, ਖਾਕੋ ਜੇਠ ਨਾ ਕੋਏ। ਫਰੀਦਾ ਮਿੱਟੀ ਨੂੰ ਪੈੜਾ ਨਾ ਆਖੀਏ, ਮਿੱਟੀ ਵਰਗਾ ਕਦੀ ਨਹੀਂ, ਕੋਈ ਵੀ ਨਹੀਂ। ਨਿੰਦੀਏ ਪੈੜਾ ਆਖਣਾ, ਬੁਰਾ ਆਖਣਾ, ਇਹ ਖਾਕੋ ਜੇਠ, ਇਹ ਮਿੱਟੀ ਵਰਗਾ ਕੋਈ ਨਹੀਂ। ਜਿਉਂਦਿਆਂ ਪੈਰਾਂ ਤਲੇ ਮੋਹਿਆਂ ਉੱਪਰ ਹੋਏ। ਜੋ ਜੀ ਰਹੇ ਹਾਂ ਜ਼ਿੰਦਾਵਾਂ ਤੇ ਅਸੀਂ ਇਹਨੂੰ ਪੈਰਾਂ ਦੇ ਥੱਲੇ ਰੱਖਿਆ ਹੈ ਤੇ ਮੋਹਿਆਂ ਉੱਪਰ ਹੋਏ। ਇੱਕਦਮ ਜਿਹੜੀ ਕੁਰਾਨ ਦੀ ਆਇਤ ਆਂਦੀ ਹੈ ਕਿ ਜ਼ਮੀਨ ਤੇ ਆਕੜ ਆਕੜ ਕੇ ਨਾ ਟੁਰੋ, ਵਲਾ ਤਮਸ਼ੀ ਫਿਲ ਅਰਜ਼ਿ ਮਰਜਾ, ਕਿ ਜ਼ਮੀਨ ਤੇ ਅਕੜ ਅਕੜ ਕੇ ਨਾ ਟੁਰੋ, ਬਲਕਿ ਆਪਣੇ ਅੰਦਰ ਆਜਜ਼ੀ ਤੇ ਇਨਕਸਾਰੀ ਪੈਦਾ ਕਰੋ, ਕਿਉਂਕਿ ਕੋਈ ਪਤਾ ਨਹੀਂ ਕੱਲ ਨੂੰ ਇਸ ਮਿੱਟੀ ਨੇ ਸਾਨੂੰ ਕਬੂਲ ਹੀ ਨਾ ਕਰਨਾ ਹੋਏ। ਮਿੱਟੀ ਉਹ ਹੈ ਜਿਹੜੀ ਮਰਨ ਤੋਂ ਬਾਅਦ ਵੀ ਆਪਣਾ ਸੀਨਾ ਚੀਰ ਕੇ ਤੁਹਾਨੂੰ ਉਹਦੇ ਵਿੱਚ ਸਮੋ ਲੈਂਦੀ ਹੈ। ਇਸ ਲਈ ਖਾਕ ਨੂੰ ਪੈੜਾ ਨਾ ਆਖੋ। ਖਾਕ ਵਰਗੇ ਤੁਸੀਂ ਖਾਕ ਤੋਂ ਵੀ ਪੈੜੇ ਹੋ ਜਾਂਦੇ ਹੋ। ਔਰ ਕਈ ਦਫਾ ਇਹ ਖਾਕ ਜਿਹੜੀ ਹੈ ਉਹ ਤੁਹਾਡੀਆਂ ਅੱਖਾਂ ਵਿੱਚ ਆ ਕੇ ਤੁਹਾਨੂੰ ਅੰਨਾ ਵੀ ਕਰ ਦਿੰਦੀ। ਬਾਰਿਸ਼ ਤੋਂ ਬਾਅਦ ਖਾਕ ਦੀ ਤਕਦੀਰ ਬਦਲ ਜਾਂਦੀ ਹੈ, ਉਸ ਤੋਂ ਪਹਿਲੇ ਤੁਹਾਡੀ ਪਗੜੀ ਵੀ ਮੈਲੀ ਕਰ ਦਿੰਦੀ। ਖਾਕ ਨਾ ਨਿੰਦੀਏ, ਮਿੱਟੀ ਨੂੰ ਪੈੜਾ ਨਾ ਆਖੀਏ, ਆਜਜ਼ੀ ਤੇ ਇਨਕਸਾਰੀ ਨੂੰ ਪੈੜਾ ਨਾ ਆਖੀਏ। ਜਿਉਂਦਿਆਂ ਪੈਰਾਂ ਤਲੇ ਮੋਹਿਆਂ ਉੱਪਰ ਹੋਏ। ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਦਾ ਸ਼ੇਰ ਇਸ ਹਵਾਲੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਹੱਸਣ ਵਾਲੇ ਛਮ ਛਮ ਰੋਏ ਰੋਂਦੀ ਖਲਕਤ ਨੂੰ, ਇੱਕ ਦੁਨੀਆ ਜੇ ਉਜੜੀ ਸਾਡੀ, ਦੁਨੀਆ ਦੂਜੀ ਦੁਨੀਆ ਵਸੀ। ਡਾਕਟਰ ਫਕੀਰ ਮੁਹੰਮਦ ਫਕੀਰ ਕਿ ਜੇ ਅਸੀਂ ਜੀ ਰਹੇ ਹਾਂ ਤੇ ਇੰਝ ਕਿ ਜਿਵੇਂ ਅਸੀਂ ਇਸ ਦੁਨੀਆ ਉੱਤੇ ਰਹਿਣਾ ਹਮੇਸ਼ਾ, ਲੇਕਿਨ ਜਦੋਂ ਅਸੀਂ ਮਰ ਗਏ ਹਾਂ ਤੇ ਫਿਰ ਇਹੀ ਮਣਾ ਮਿੱਟੀ ਸਾਡੇ ਉੱਤੇ, ਸਾਡੇ ਮਿੱਤਰ, ਸਾਡੇ ਪਿਆਰੇ, ਸਾਡੇ ਖੂਨ ਦੇ ਰਿਸ਼ਤੇ ਉਹ ਬੁੱਕ ਪੜ੍ਹ ਕੇ, ਕੁਲ ਹੂ ਅੱਲਾ ਪੜ੍ਹ ਕੇ ਤੇ ਸਾਡੇ ਉੱਤੇ ਸੁੱਟ ਜਾਣਗੇ। 10-10 ਮੁੱਠੀਆਂ ਉਹਨਾਂ ਨੇ ਸੁੱਟ ਜਾਣੀਆਂ, 20-20 ਮੁੱਠੀਆਂ ਮਣਾ ਮਿੱਟੀ ਜਿਹੜੀ ਉਹ ਪਾ ਜਾਣੀ ਹੈ ਤੇ ਫਿਰ ਅਸੀਂ ਉਸ ਮਣਾ ਮਿੱਟੀ ਦੇ ਥੱਲੇ ਹੀ ਖਤਮ ਹੋ ਜਾਣਾ ਹੈ। ਇਸ ਲਈ ਬਾਬਾ ਫਰੀਦ ਹੋਰੀ ਇਸ ਇੱਕ ਤੇ ਧਰਤੀ ਨਾਲ ਮੁਹੱਬਤ ਦਾ ਦਰਸ ਦਿੰਦੇ ਨੇ। ਇਸ ਧਰਤੀ ਦੇ ਨਾਲ, ਇਸ ਜਿਹੜੀ ਇਹ ਸਾਡੀ ਜ਼ਮੀਨ ਹੈ ਉਹਦੇ ਨਾਲ ਉਹਦਾ ਦਰਸ ਦਿੰਦੇ ਨੇ। ਦੂਜਾ ਆਜਜ਼ੀ ਤੇ ਇਨਕਸਾਰੀ ਦਾ ਦਰਸ ਇਸ ਸ਼ਲੋਕ 'ਚੋਂ ਮਿਲਦਾ ਹੈ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਜੇ ਤੈਨੂੰ ਚੰਗੀ ਅਕਲ ਹੈ, बेहतरीन अकल है, तो अपने अमल पैड़े ना कर। काले लिख ना लिख, अपने अमल पैड़े ना कर। अपने गिरेवान में, अपने गिरेवान च मुंह करके वेख, सिर नीवा कर वेख कि अपना मुहासबा कर कि तू कित्थे खलोता है, तेरी जिंदगी की है। अपनी जिहड़ी जिंदगी वो वेख। असी पाली कच्ची छत, अज वस होए बदला वस। फिर सानू पता चलेगा। ए फरत बादशाह दा शेर है। असी पाली कच्ची छत, अज वस होए बदला वस। फरीदा जे तू अकल लतीफ, काले लिख ना ले। जे तेनू चंगी अकल है तो अपने अमल पैड़े ना कर। बुराइयां तो बच, बदगुमानियां तो बच। जिवें कि पहले दसिया कि बाबा फरीद दे ਜਿਹੜੇ ਸ਼ਲੋਕ ਨੇ ਉਹ ਇੰਜ ਨੇ ਜਿਵੇਂ ਕੁਰਾਨ ਦੀਆਂ ਆਇਤਾਂ, ਹਦੀਸਾਂ ਤੇ ਤਫਸੀਰਾਂ ਦੇ ਤਰਜਮੇ ਹੋਣ। ਤੇ ਕੁਰਾਨ ਤੇ ਬਾਰ-ਬਾਰ ਸਾਡੀ ਜ਼ਾਤ ਨੂੰ ਤੋਂਬਦਾ ਹੈ ਕਿ ਆਪਣੀ ਜ਼ਾਤ ਦਾ ਮੁਹਾਸਬਾ ਕਰੋ, ਆਪਣੀ ਜ਼ਾਤ ਦੇ ਬਾਰੇ ਸੋਚੋ। ਆਪਣੀ ਜ਼ਾਤ ਦੇ ਬਾਰੇ ਜਦੋਂ ਸੋਚੋਗੇ ਆਪਣੇ ਖਾਲਕ ਦੇ ਨਾਲ ਨਾਤਾ ਜੁੜ ਜਾਏਗਾ। ਤੇ ਫਿਰ ਆਪਣੀ ਜ਼ਾਤ ਨੂੰ ਨਿੰਦਦੇ ਰਹੋ, ਆਪਣੇ ਆਪ ਨੂੰ ਚੰਗਾ ਨਾ ਆਖੋ। ਆਪਣੇ ਆਪ ਨੂੰ ਜੇ ਚੰਗਾ ਆਖੋਗੇ ਤੇ ਫਿਰ ਤੁਸੀਂ ਅੱਛਾਈ ਵਾਲੇ ਪਾਸੇ ਨਹੀਂ ਜਾ ਸਕਦੇ ਹੋ। ਲੱਖ ਦਬਾਵਾਂ ਲੱਖ ਲੁਕਾਵਾਂ ਲੁਕਦੀ ਨਹੀਂ, ਸ਼ੀਸ਼ਾ ਹਰ ਗੱਲ ਮੇਰੇ ਮੂੰਹ ਤੇ ਕਰਦਾ ਹੈ। ਲੱਖ ਦਬਾਵਾਂ ਲੱਖ ਲੁਕਾਵਾਂ ਲੁਕਦੀ ਨਹੀਂ, ਸ਼ੀਸ਼ਾ ਹਰ ਗੱਲ
मेरे मुंह ते कहंदा है। अकरम शेख दा शेर नोट कर लेना। अपने गिरेबान में सिर नीमा, अपनी ज़ात का मुहासबा करता रहे। जो तू ज़ात का मुहासबा करेगा तेनों तेरे खालिक का भी पता चलेगा, तू अपने मखलूक होने का भी एहसास कर लेगा, तेरे फर्ज भी तेनों पता चल जाएगा, तो अपने खालिक का हुक्म भी पता चल जाएगा, तेनों इस दुनिया के विच रहना सहना भी आ जाएगा। तो इसकी मैं की ਜ਼ਰੂਰਤਾਂ इस दुनिया के उत्ते लैके आया वां ते किहड़ियां-किहड़ियां लोड़ां मैनूं इस दुनिया नूं खूबसूरत करन वास्ते ने। मैं दुनिया का जिहड़ा छोटा जिहा पीरीयड है, जिहड़ा थोड़ा जिहा दौर है, जिहड़ा थोड़ा जिहा साल जिहड़े मैं इत्थे रहने ने, वो मैं किवें रहने ने, ते मैं इस तरह रहना है कि अपनी ज़ात नूं दूजियां वास्ते किवें चंगा बनाना है, अपनी ज़ात नूं दूजियां वास्ते किवें बेहतर बनाना है। ते मेरी ज़ात नूं कोई दुख तकलीफ जे कोई देंदा है तो मैं अगले नूं दुख तकलीफ उस तरह नहीं देना, बल्कि मैं उहदे वास्ते अच्छाई करनी। फरीदा कोठे मंडप माड़ियां इत न लाइए चित। फरीदा कोठे मंडप माड़ियां, महल बनाना, दुनिया खूबसूरत बनाना, इत न लाइए चित, इत्थे इत इत्थे, चित मन लाना, दिल लाना, जिंदगी रखना। मिट्टी पई अतोलवी, फिर जो मिट्टी उत्ते पैनी अतोलवी बगैर तोले होए, किसी ने तोल के नहीं मिट्टी पानी, मना के हिसाब नाल मिट्टी पानी है। ते कोई ना होसी मित, फिर कोई मित, कोई मित्र, कोई दोस्त, कोई रिश्तेदार, कोई खून का रिश्ता भी सानू जिहड़े नहीं आना। उस वेले साडे सज्जे हाथ च जिहड़े अमाल होणगे उही साडे नाल टुरनगे। फरीदा कोठे मंडप माड़ियां, कोठे मंडप माड़ियां असीं कित्थे बनाने आ? दुनिया च, दुनिया च बनाने, दुनिया खूबसूरत करनी, दुनिया ने इत्थे रह जाना। ते साडे पुत्रां ने, साडे धीआं ने, साडे भैन भरावां ने, जिन्हां ते असीं बड़ा मान करने आ, मरण तो बाद सानू उन्हां ने साडा नां लैके भी नहीं पहुँचाना। मरण तो कुछ लम्हे बाद असीं एक लाश बन जाना है, ते जिहदी जिन्नी जल्दी होनी है उन्होंने कहना दी तदफीन कर दो, इहनूं इहदे उत्ते मिट्टी पाओ। इस लई अच्छा रिश्ता उस दा ही है जिसने हमेशा सानूं अपने कोल रखना है। मौत जिहड़ी है वो अटल हकीकत है। कुल्लू नफ्स जायकातुल मौत, कि हर बंदे ने मौत का जायका चखना है, तो मौत नूं कबूलना है। इत्थे साडा वस नहीं चलना कि असीं मौत नूं रोक लईए, कि मौत नूं किसी तरह भी सांभ लीए। मैं सां समय दा तारू, पर हुण हालत वेखो, अपनी जान बचान दी खातर हड़ तो तीले मंगा। आरिफ अब्दुल मतीन दा शेर है। मिट्टी पई अतोलवी, कोई ना होसी मित, साडे उत्ते बगैर तोले मिट्टी सुटणगे, साडे कोई ना होसी मित। फिर उस हशर दे दिहाड़े हर किसी नूं अपनी अपनी पई होनी, कोई सानू साडे अमल नहीं दे देगा, सानू साडे अमलों वाला भार आप ही चुकना पैना है। जो असी अपने अमलों वाला भार आप चुकना है तो फिर इस दुनिया के नाल दिल लाने का फायदा, फिर क्यों ना असी अजे अमल अजियां कदरां नूं सांभीए जिहड़े सानू आखरत वाले पासे लै जाण, जिहड़े सानू बेहतरी वाले पासे लै जाण, जिहड़े सानू दस देन कि दुनिया फानी है ते साडी ज़ात भी फानी है। असी कह तो देने कि दुनिया फानी, पर जो असी अपने उत्ते लागू करने कि मैं भी फानी हाँ, तो फिर एहसास होंदा है इस दुनिया की, इस कायनात दे विच साडे आवन दे बारे। बेतहाशा अच्छा शेर है, असलम छड़ के जावन वाले। असलम छड़ के जावन वाले अखियां खाली कर जाते हैं। असलम कोलस्ट्री का शेर है। इस दे हवाले नाल असी बेतहाशा यदि तशरीह कर सकते हैं। बाबा फरीद के श्लोक जिहड़े ने अजे ने कि जिन्हां दे हर श्लोक नूं दूजे श्लोक की तशरीह दे नाल जोड़िया जा सकता है। इसलिए जिहड़े असी शेर पढ़े, जिहड़े असी तशरीह की, वो इक्को कोई भी शेर आ जाए तो असी उहदे विच वो लिख सकते हैं कि दुनिया की बेसबाती, हिजर, फराक, दुनिया फानी है, आखिरत उत्ते जोर, अमलों के उत्ते बेहतरीन जोर, चंगियां कदरां दा दर्स, कुरानी आयात, अहादीस ते तफसीरां दे तर्जमे, ये सारियां जिहड़ियां चीज़ां ने वो सारे बाबा फरीद बन जाता है। वो बाबा फरीद के शेरां दे विच सानू नज़र आंदा है। ऐसी
ਇਸ ਸ਼ਲੋਕ ਦੇ ਕੁਝ ਮੁਖਤਸਰ ਜੀ ਤਸ਼ਰੀਹ